ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਵੱਲੋਂ ਲਗਾਤਾਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਜਿਸ ਦੇ ਚੱਲਦਿਆਂ ਮੋਗਾ ਵਿੱਚ ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ, ਜਿੱਥੇ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਨਾਲ ਮੀਟਿੰਗ ਦਾ ਦੌਰ ਚੱਲ ਰਿਹਾ ਹੈ। ਇਸ ਕੜੀ ਵਿੱਚ ਅਸ਼ਵਨੀ ਸ਼ਰਮਾ ਮੋਗਾ ਪਹੁੰਚੇ ਸੀ। ਅਸ਼ਵਨੀ ਸ਼ਰਮਾ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਬਲ ਦਾ ਪ੍ਰਯੋਗ ਵੀ ਕਰਨਾ ਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਇਸ ਖੇਤੀਬਾੜੀ ਕਾਨੂੰਨ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸਿਆ। ਉਹਨਾਂ ਨੇ ਕਿਹਾ ਕਿਸਾਨਾਂ ਦੀ ਆੜ ਵਿੱਚ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਬਹੁਤ ਸਾਰੇ ਲੋਕ ਇਸ ਦਾ ਲਾਭ ਲੈ ਰਹੇ ਨੇ। ਉਹਨਾਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਰਗੇ ਲੋਕ ਕਹਿ ਰਹੇ ਨੇ ਕਿ ਲਾਸ਼ਾਂ ਦੇ ਢੇਰ ਲਾ ਦਿੱਤੇ ਜਾਣਗੇ। ਉਹਨਾਂ ਨੇ ਕਿਹਾ, ਮੈਂ ਕੱਲ ਉਸ ਨੂੰ ਇਹ ਵੀ ਪੁੱਛਿਆ ਹੈ ਕਿ ਕਾਂਗਰਸ ਨੇ 1984 ਦੇ ਦੰਗਿਆਂ ਵਿੱਚ ਕਤਲੇਆਮ ਕਰਕੇ ਪਿਆਸ ਨੂੰ ਬੁਝਾਇਆ ਨਹੀਂ। ਉਹਨਾਂ ਕਿਹਾ ਕਿ ਕਾਂਗਰਸ ਕਿਸਾਨ ਹਿਤੈਸ਼ੀ ਸਰਕਾਰ ਨਹੀਂ, ਕਿਸਾਨਾਂ ਦੀ ਆੜ 'ਚ 4 ਸਾਲਾਂ ਦੀਆਂ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਂਦੀ ਹੈ ਤੇ ਲਾਭ ਲੈਣਾ ਚਾਹੁੰਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਦੂਜੀਆਂ ਪਾਰਟੀਆਂ ਵਾਂਗ ਹੀ ਅਧਿਕਾਰ ਨੇ, ਪੁਲਿਸ ਭਾਜਪਾ ਦੀ ਜ਼ੁਬਾਨ ਨਹੀਂ ਰੋਕ ਸਕਦੀ। ਪੁਲਿਸ ਨੂੰ ਚਾਹੀਦਾ ਹੈ ਕਿ ਭਾਜਪਾ ਨੂੰ ਹੋਰ ਪਾਰਟੀਆਂ ਜਿੰਨਾ ਅਧਿਕਾਰ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਦਰਸ਼ਨ ਨੂੰ 500 ਮੀਟਰ ਦੀ ਦੂਰੀ ਤੇ ਇਜਾਜ਼ਤ ਦਿੱਤੀ ਗਈ ਹੈ, ਪਰ ਡੀਜੀਪੀ ਪੰਜਾਬ ਸੁੱਤਾ ਪਿਆ ਹੈ। ਉਹ ਨਹੀਂ ਦੇਖ ਰਿਹਾ ਕਿ ਕਿਸ ਸਮੇਂ ਤੋਂ ਕਿਸਾਨ ਬੀਜੇਪੀ ਨੇਤਾਵਾਂ ਦੇ ਘਰ ਦੇ ਬਾਹਰ ਬੈਠੇ ਨੇ ਤੇ ਗੰਦੀਆਂ ਗਾਲਾਂ ਕੱਢ ਰਹੇ ਨੇ। ਕੇਂਦਰ ਨੇ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਸਾਰੇ ਮੁੱਦਿਆਂ ਨੂੰ ਐਡਰੈਸ ਕਰਕੇ ਇੱਕ ਪ੍ਰਸਤਾਵ ਬਣਾ ਕੇ ਭੇਜਿਆ और गलबात केंद्र की 7वें दौर की हो चुकी है और कल दोबारा गलबात करने लिए आपस में बैठ रहे हैं और कुछ मुद्दे बाद च जुड़े उन्होंने भी केंद्र ने एड्रैस करता, जिहदे पराली वाला मामला और बिजली का जिहड़ा आने वाला बिल है उसकी गलबात भी किसानों ने कही और केंद्र ने देश के प्रधानमंत्री ने राष्ट्र नूं संबोधित करते हुए हुण इस गल तो केंद्र की संजीदगी किसानों नूं लैके नज़र आती है कि देश के प्रधानमंत्री ने राष्ट्र नूं संबोधित करते एक बारी नहीं 2 बारी कहा कि हाथ जोड़ के सिर निभा के असी किसान दे हित च कुछ भी करना बाकी रह गया ते ये सरकार करन नूं तैयार है। लेकिन जिदा मैं शुरू च कहा कि लोकतंत्र च सब नूं अपनी गलबात कहने का अधिकार है। मौजूदा कांग्रेस की सरकार ने अपनिया 4 साल दियां नलैकियां छुपाने दे लई इस अंदोलन नूं मैं तो ये कहांगा कि क्या किसान कदी हमला कर सकता? नहीं। मेरे ते हमला करना, तीक्ष्ण सूद जी के घर के अंदर जाके हमला करना और तलवारां लैके आना और पंजाब नूं तोड़न वाले नारे लाना। कल बीजेपी की लुधियाना च रैली सी, कल अखबारां तुसीं पढ़िया है। किसानां दी आड़ च कुछ शरारती तत्व इस सरकार की छत्र छाया च कांग्रेस की सरकार की शह दे उत्ते पंजाब का वातावरण खराब करना चाहते हैं। मैं अज ये कहां कि मैनूं डीजीपी के घर के बाहर धरना लाण दिओ, मैनू लै दिओ आग्या। जे अंदोलन करन दा अधिकार सब नूं है, धरने लाने का अधिकार सब नूं है, तो बीजेपी नूं भी उन्ना ही अधिकार है अपने विचारां दा प्रगटीकरण करना। पक्ष अलग अलग हो सकता है। मेरा पक्ष है कि ये जिहड़े कानून है ये किसान दे हित च है। दूसरा पक्ष ये है कि नहीं, इहदे च कमियां हैगियां, इह च किसान दा हित नहीं है। फिर एक तय किद्दां होएगा? चर्चा नाल होना। 90 दिन तो साडे घरां दे बाहर धरने लवाना पुलिस के द्वारा, पुलिस के कप्तान और इन्हां दे बाकी लोग है, अज अपने डीजीपी साहब नूं फोन करके कह दो कि बीजेपी तुहाडे घर दे बाहर धरने लाना चाहती है, इत्थों ही उड़ के चला जाऊंगा उहदे गेट ते, 1 मिनट नहीं लगावांगा। और मैं जिहड़ी गल कह रहा मतलब है
ਤਾਂ ਕਿ ਡੀਜੀਪੀ ਸਾਹਿਬ ਨੂੰ ਅਹਿਸਾਸ ਹੋਵੇ ਕਿ ਘਰ ਦੇ ਦਰਵਾਜ਼ੇ ਦੇ ਉੱਤੇ ਧਰਨਾ ਲੱਗਣ ਤੋਂ ਬਾਅਦ ਜਿਹੜੀ ਭਾਸ਼ਾ ਉੱਥੇ ਪ੍ਰਯੋਗ ਹੁੰਦੀ ਹੈ, ਬੱਚੇ ਦੇ ਸਾਰਿਆਂ ਦੇ ਸਾਂਝੇ ਹੈ ਨਾ, ਬੇਟੀ ਵੀ ਘਰ 'ਚ ਹੋਏਗੀ, ਪਤਨੀ ਵੀ ਘਰ 'ਚ ਹੋਏਗੀ, ਮਾਂ ਵੀ ਘਰ 'ਚ ਹੋਏਗੀ। ਜਦੋਂ ਬਿਆਨ ਪੈਣਗੇ ਉਸ ਮਾਂ ਦੇ ਹਿਰਦੇ 'ਚ ਕੀ ਹੁੰਦਾ? ਅਸੀਂ ਕਿਸਾਨਾਂ ਨੂੰ ਲੈ ਕੇ, ਮੈਂ ਸੰਵੇਦਨਸ਼ੀਲ ਹਾਂ, ਮੈਂ ਇਹ ਗੱਲ ਬੜੀ ਕਹਿ ਰਿਹਾ, ਲੇਕਿਨ ਕਿਸਾਨਾਂ ਦੀ ਆੜ 'ਚ ਜਿਨ੍ਹਾਂ ਨੂੰ ਪੰਜਾਬ ਦਾ ਅਮਨ, ਪੰਜਾਬ ਦੀ ਸ਼ਾਂਤੀ, ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ, ਉਹ ਇਹਦਾ ਲਾਭ ਉਠਾ ਰਹੇ ਨੇ। ਕੌਣ ਲੋਕ ਨੇ ਸਰ? ਮੈਂ ਦੱਸਦਾ ਨਾ, ਉਹ ਕਾਂਗਰਸ ਦੇ MP ਵਰਗੇ ਲੋਕ ਨੇ, ਬਿੱਟੂ ਵਰਗੇ ਲੋਕ ਨੇ, ਜਿਹੜੇ ਕਹਿੰਦੇ ਨੇ ਕਿ ਲਾਸ਼ਾਂ ਵਿਛਾ ਦੇ ਢੇਰ ਲਗਾਤੇ ਜਾਣਗੇ। ਮੈਂ ਕੱਲ ਰੈਲੀ 'ਚ ਉਹਨਾਂ ਨੂੰ ਪੁੱਛਿਆ ਹੈ ਕਿ ਬਿੱਟੂ ਜੀ, ਕਾਂਗਰਸ ਦੀ ਪਿਆਸ, ਖੂਨੀ ਪਿਆਸ ਕਿਆ 84 ਦੇ ਦੰਗਿਆਂ 'ਚ ਪੰਜਾਬ ਦੇ ਲੋਕਾਂ ਦਾ ਕਤਲੇਆਮ ਕਰਕੇ ਅਜੇ ਪਿਆਸ ਬੁੱਝੀ ਨਹੀਂ ਹੈ ਖੂਨ ਦੀ? ਕਿਹਦਾ ਢੇਰ ਲਾਣਾ ਤੁਸੀਂ? ਕਿਹਦੀਆਂ ਲਾਸ਼ਾਂ ਦਾ ਲਾਣਾ? ਕਾਂਗਰਸ ਅਜੇ ਤੱਕ ਆਪਣੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਨਹੀਂ ਕਰ ਰਹੀ। ਮੋਗਾ ਤੋਂ ਤਨਮੇ, ਇੰਡੋਸ ਟੀਵੀ, ਆਸਟ੍ਰੇਲੀਆ।